ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਜਨਵਰੀ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਹੈ ਸਰਾਏ ਆਲਮਗੀਰ ਤੋਂ। ਬਦਕਿਸਮਤ ਖਬਰ ਹੈ, 4 ਸਾਲ ਦੀ ਬੱਚੀ ਨੂੰ ਪਹਿਲਾਂ ਅਗਵਾ ਕੀਤਾ ਗਿਆ, ਫਿਰ ਉਸ ਬੱਚੀ ਨੂੰ ਕਤਲ ਕਰ ਦਿੱਤਾ ਗਿਆ। ਹੁਣ ਮੈਡੀਕਲ ਰਿਪੋਰਟ ਆਈ ਤੇ ਪਤਾ ਲੱਗਾ ਵੀ ਉਹਦੇ ਨਾਲ ਜਿਨਸੀ ਜ਼ਿਆਦਤੀ ਵੀ ਹੋਈ ਹੈ। ਸਮਝ ਨਹੀਂ ਆਉਂਦੀ ਇਹੋ ਜਿਹੀ ਖਬਰ ਕਿਵੇਂ ਰਿਪੋਰਟ ਕਰੀਏ। ਬੱਚੀ 4 ਸਾਲ ਦੀ ਹੈ। ਹੈਵਾਨੀਅਤ, ਦਰਿੰਦਗੀ ਕਿਹੜੀ ਸ਼ੈ ਦਾ ਨਾਂ ਹੈ ਸਾਨੂੰ ਨਹੀਂ ਸਮਝ। ਇਹੋ ਜਿਹੇ ਬਿਮਾਰ ਲੋਕ ਜਿਹੜੇ ਨੇ ਉਹਨਾਂ ਨੂੰ ਇਲਾਜ ਤੋਂ ਬਗੈਰ ਕਿਵੇਂ ਛੱਡਿਆ ਹੋਇਆ। ਪੂਰੀ ਦੀ ਪੂਰੀ ਰਿਆਸਤ ਔਰ ਪੂਰੀ ਦੀ ਪੂਰੀ ਸੁਸਾਇਟੀ ਵਾਸਤੇ ਇਹ ਡੁੱਬ ਮਰਨ ਦਾ ਦਿਨ ਹੈ। ਲੇਕਿਨ ਅਗਰ ਅੱਗ ਕੈਲੀਫੋਰਨੀਆ 'ਚ ਲੱਗੇ ਤੇ ਅਸੀਂ ਆਨੇ ਵੀ ਉਹਨਾਂ 'ਤੇ ਰੱਬ ਦਾ ਅਜ਼ਾਬ ਆਇਆ। ਸਾਨੂੰ ਆਪਣਾ ਨਹੀਂ ਪਤਾ ਵੀ ਸਾਡੇ 'ਤੇ ਅਜ਼ਾਬ ਕਿਹੜਾ ਕਿਹੜਾ ਆਉਣਾ। ਦੂਜੀ ਖਬਰ ਜਿਹੜੀ ਇਹਦੇ ਨਾਲ ਦੀ ਲੱਗਦੀ, ਮੈਂ ਉਰਦੂ ਵੀਲੌਗ 'ਚ ਵੀ ਕਵਰ ਕੀਤੀ ਹੈ, ਉਹ ਕੁਇਕਲੀ ਦੱਸਦੇ ਹਾਂ ਕਿ ਮਾਨੂਰ ਸਾਬਾ ਕੋਈ ਐਕਟਰੈਸ ਨੇ, ਉਹਨਾਂ ਨੇ ਦਰਖਾਸਤ ਦਿੱਤੀ ਹੈ ਕਿ DPO ਸਰਗੋਦਾ ਨੇ ਮੇਰੇ ਨਾਲ ਜ਼ਿਆਦਤੀ ਕੀਤੀ ਹੈ, ਮੇਰੀ ਇੱਜ਼ਤ ਲੁੱਟੀ ਹੈ ਔਰ ਬੰਦੂਕ ਦੇ ਜ਼ੋਰ 'ਤੇ ਲੁੱਟੀ ਹੈ, ਤੇ ਨਾਲ ਮੇਰੀ ਵੀਡੀਓ ਬਣਾਈ ਔਰ ਮੈਨੂੰ ਧਮਕੀਆਂ ਦਿੱਤੀਆਂ ਨੇ। ਹਜੇ ਇਹ ਖਬਰ ਸਿੱਧੀ ਪੱਧਰੀ ਹੋ ਹੀ ਰਹੀ ਸੀ ਕਿ ਅਗਲੇ ਦਿਨ ਉਹਨਾਂ ਵੱਲੋਂ ਇੱਕ ਨਵਾਂ ਬਿਆਨ ਹਲਫੀ ਆ ਗਿਆ ਕਿ ਮੇਰੀ ਜਿਹੜੀ ਪਹਿਲੀ ਮੈਂ ਜਿਹੜੀ ਕੰਪਲੇਨ ਕੀਤੀ ਸੀ ਉਹ ਗਲਤ ਫਹਿਮੀ ਦਾ ਨਤੀਜਾ ਸੀ ਤੇ ਉਹ ਵਾਪਸ ਦੇ ਦਿਓ, ਮੈਂ ਕੋਈ ਮੁਕੱਦਮਾ ਨਹੀਂ ਕਰਾਉਣਾ। ਹੁਣ ਪਤਾ ਨਹੀਂ ਤੇ DPO ਸਾਹਿਬ ਨੇ ਉਹਨਾਂ ਨੂੰ ਜਿਹੜਾ ਉਹ ਜ਼ਬਰਦਸਤੀ ਉਹਨਾਂ ਕੋਲੋਂ ਹੀ ਕਰਵਾ ਲਿਆ ਵਾਪਸ ਮੁਕੱਦਮਾ, ਜਾਂ ਵੈਸੇ ਹੀ ਕੋਈ ਹੋਰ ਮਸਲਾ ਸੀ ਤੇ ਇਲਜ਼ਾਮ ਇਹ ਲਾ ਛੱਡਿਆ। ਬਸ ਦੋਨਾਂ ਸੂਰਤਾਂ ਦੇ ਵਿੱਚ ਤੁਸੀਂ ਇਹ ਜਿਹੜੀਆਂ ਦੋਵੇਂ ਖਬਰਾਂ ਨੇ, ਇਸ ਤੋਂ ਬਾਅਦ ਇਹ ਵੇਖੋ ਵੀ ਉਹ ਜਿਹੜੀ ਕੈਲੀਫੋਰਨੀਆ 'ਚ ਅੱਗ ਲੱਗੀ ਹੈ, ਉੱਥੇ 24 ਬੰਦੇ ਮਰ ਗਏ ਨੇ ਉਸ ਅੱਗ ਦੀ ਵਜ੍ਹਾ ਤੋਂ। ਨੁਕਸਾਨ ਬੇਸ਼ੁਮਾਰ ਹੋਇਆ ਹੈ ਕਿਉਂਕਿ ਹਵਾ ਤੇਜ਼ ਚੱਲਣ ਡਈ, ਅੱਗ ਰੁਕਣ ਨਹੀਂ ਡਈ। ਅੱਗ ਪਹਿਲਾਂ ਵੀ ਉੱਥੇ ਲੱਗਦੀ ਹੈ ਤਕਰੀਬਨ ਹਰ ਸਾਲ, ਪਰ ਉਹਨੂੰ ਅਸੀਂ ਬੜੇ ਸ਼ੌਕ ਦੇ ਨਾਲ ਆਨੇ ਵੀ ਉੱਥੇ ਰੱਬ ਦਾ ਅਜ਼ਾਬ ਹੈ, ਕਿਉਂਕਿ ਸਾਨੂੰ ਆਪਣਾ ਆਪ ਬੜਾ ਹੀ ਨੇਕ ਲੱਗਦਾ ਹੈ ਤੇ ਦੂਜੇ ਸਾਰੇ ਹੀ ਸਾਨੂੰ ਬੜੇ ਬਦਕਾਰ ਲੱਗਦੇ ਨੇ। ਪਰ ਜੇ ਅਸੀਂ ਆਪਣੀਆਂ ਕਰਤੂਤਾਂ ਵੇਖੀਏ ਤਾਂ ਸ਼ਾਇਦ ਦੁਨੀਆ 'ਚ ਇਹੋ ਜਿਹੀਆਂ ਕਰਤੂਤਾਂ ਕਿਤੇ ਹੀ ਹੋਰ ਹੋਣਗੀਆਂ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਚੀਫ ਜਸਟਿਸ ਆਫ ਪਾਕਿਸਤਾਨ ਸਾਹਿਬ ਦੇ ਬਾਰੇ। ਉਹਨਾਂ ਨੇ ਵੇਖੋ ਮੁਲਕ ਦੇ ਵਿੱਚ ਕੀ ਕੁਝ ਹੋ ਰਿਹਾ। ਹੁਣੇ ਤੁਹਾਨੂੰ ਬੱਚੀ ਦੀ ਖਬਰ ਦਿੱਤੀ, 4 ਸਾਲ ਦੀ ਬੱਚੀ। ਉਸ ਤੋਂ ਬਾਅਦ ਪਾਕਿਸਤਾਨ ਦੀਆਂ ਔਰਤਾਂ ਨਾਲ ਕੀ ਹੋਇਆ, ਮਾਨੂਰ ਸਾਹਿਬਾ ਦੀ ਖਬਰ ਦਿੱਤੀ ਹੈ। ਮਿਲਟਰੀ ਕੋਰਟਸ ਦੇ ਵਿੱਚ ਕੀ ਹੋ ਰਿਹਾ, ਲੋਕਾਂ ਦੇ ਬੱਚਿਆਂ ਦੇ ਨਾਲ ਓਵਰਆਲ ਕੀ ਸਲੂਕ ਕੀਤਾ ਗਿਆ। ਉਹ ਸਮੀ ਵਜ਼ੀਰ ਜਿਹੜਾ ਉਹ ਦਿਮਾਗੀ ਤਵਾਜ਼ਨ ਹੀ ਖੋ ਗਿਆ ਵਿਚਾਰਾ, ਜਿਹਨੂੰ ਮਿਲਟਰੀ ਕੋਰਟਸ ਦੇ ਵਿੱਚੋਂ ਛੱਡਿਆ ਹੁਣ। ਤੇ ਇਹਨਾਂ ਹਾਲਾਤ ਦੇ ਵਿੱਚ ਤੁਸੀਂ ਇਹ ਗੌਰ ਕਰੋ ਕਿ ਚੀਫ ਜਸਟਿਸ ਸਾਹਿਬ ਕਹਿੰਦੇ ਨੇ ਵੀ ਮੇਰਾ ਚੀਫ ਜਸਟਿਸ ਬਣਨ ਦਾ ਫੈਸਲਾ ਏਡੀ ਛੇਤੀ ਹੋਇਆ ਵੀ ਮੇਰੇ ਕੋਲ ਨਵਾਂ ਸੂਟ ਹੀ ਨਾ ਖਰੀਦਿਆ ਗਿਆ। ਦੁਰਸਤ ਸੁਣ ਰਹੇ ਹੋ ਤੁਸੀਂ, ਇਹ ਤੁਹਾਡੇ ਚੀਫ ਜਸਟਿਸ ਆਫ ਪਾਕਿਸਤਾਨ ਦਾ, ਉਹਨਾਂ ਨੂੰ ਜਿਹੜਾ ਹਿਰਖ ਹੈ ਨਾ ਜ਼ਿੰਦਗੀ ਦਾ, ਜਿਹੜਾ ਉਹਨਾਂ ਨੂੰ ਅਫਸੋਸ ਹੈ, ਜਿਹੜੀ ਉਹਨਾਂ ਨੂੰ ਪਰੇਸ਼ਾਨੀ ਹੈ, ਉਹ ਇਸ ਗੱਲ ਦੀ ਹੈ ਕਿ ਮੇਰੇ ਕੋਲੋਂ ਸੂਟ ਹੀ ਨਾ ਖਰੀਦਿਆ ਗਿਆ। ਤੇ ਸੂਟ ਖਰੀਦ ਕੇ ਵੀ ਤੁਸੀਂ ਇਹੀ ਕੰਮ ਕਰਨੇ ਸਨ ਜਸਟਿਸ ਅਫਰੀਦੀ ਸਾਹਿਬ। ਜੇ ਤੁਸੀਂ ਸੂਟ ਖਰੀਦ ਲੈਂਦੇ ਤੇ ਮਾਜ਼ਰਤ ਦੇ ਨਾਲ ਤੁਸੀਂ ਫਿਰ ਵੀ ਤੇ ਮੈਨੂੰ ਦੱਸੋ ਕਿ ਹੋਰ ਕੋਈ ਅਨੋਖਾ ਕੰਮ ਕਰਨਾ ਸੀ, ਇਨਸਾਫ ਇਹੋ ਜਿਹਾ ਹੀ ਕਰਨਾ ਸੀ। ਸੂਟ ਨਵਾਂ ਪਾ ਕੇ ਵੀ ਤੁਸੀਂ ਮਿਲਟਰੀ ਕੋਰਟਸ ਵਾਲੇ ਪਾਸਿਓਂ ਅੱਖ ਦੱਬੀ ਰੱਖਣੀ ਸੀ। ਸੂਟ ਨਵਾਂ ਪਾ ਕੇ ਵੀ ਇਹ ਜਿਹੜੀ ਬੱਚੀ ਦੀ ਮੈਂ ਤੁਹਾਡੇ ਸਾਹਮਣੇ ਖਬਰ ਰੱਖੀ ਹੈ, ਇਸ ਬੱਚੀ ਦੇ ਨਾਲ, ਸਰਾਏ ਆਲਮਗੀਰ ਤੋਂ ਇਹ ਬੱਚੀ ਹੈ, ਇਹਦੇ ਨਾਲ ਜਿਹੜੀ ਇਹ ਜ਼ਿਆਦਤੀ ਹੋਈ ਹੈ, ਇਹਦੇ 'ਤੇ ਵੀ ਤੁਸੀਂ ਚੁੱਪ ਕਰ ਰਹਿਣਾ ਸੀ ਨਾ। ਇਸ ਮੁਲਕਾਂ ਦੇ ਵਿੱਚ ਹੁਣੇ ਹੀ ਪਰਸੋਂ ਜਾਂ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਫੈਸਲਾ ਦਿੱਤਾ ਕਤਲ ਦਾ, ਔਰ 23 ਸਾਲ ਬੰਦੇ ਨੇ ਜੇਲ੍ਹ ਕੱਟੀ। ਹਾਂਜੀ, ਦੁਰਸਤ ਸੁਣ ਰਹੇ ਹੋ ਤੁਸੀਂ, 23 ਸਾਲ ਬੰਦੇ ਨੇ, 23 ਈਅਰਸ। ਔਰ ਉਸ ਤੋਂ ਬਾਅਦ ਤੁਸੀਂ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਫੈਸਲਾ ਦਿੱਤਾ ਹੈ ਕਿ ਇਸ ਬੰਦੇ ਨੇ ਕਤਲ ਨਹੀਂ ਸੀ ਕੀਤਾ, ਇਹਨੂੰ ਨਜਾਇਜ਼ ਫੜੀ ਰੱਖਿਆ ਔਰ ਉਹਨੂੰ ਤੁਸੀਂ ਛੱਡ ਦਿੱਤਾ ਹੈ। ਹੁਣ ਇਹ ਦੱਸੋ ਵੀ 23 ਸਾਲ ਜਿਹੜੇ ਬੰਦੇ ਨੇ ਕੈਦ ਕੱਟ ਲਈ ਹੈ, ਉਹ ਤੁਹਾਡਾ ਨਵਾਂ ਸੂਟ ਉਹਨੂੰ ਦੇ ਦਿਓ। ਫਿਰ ਮੇਰਾ ਤਾਂ ਖਿਆਲ ਹੈ ਨਵਾਂ ਸੂਟ ਪਾ ਲੈ, ਚਲੋ ਕਮ ਅਜ਼ ਕਮ 23 ਸਾਲ ਰਿਹਾ ਤੇ ਤੁਹਾਡੇ 'ਚ ਇਤਨੀ ਤੇ ਅਖਲਾਕੀ ਜ਼ਰੂਰਤ ਚੀਫ ਜਸਟਿਸ ਸਾਹਿਬ ਹੋਣੀ ਚਾਹੀਦੀ ਵੀ ਉਹ ਨਵਾਂ ਸੂਟ ਖਰੀਦੇ ਤੇ ਉਹਨੂੰ ਦੇ ਦਿੰਦੇ ਅਫਰੀਦੀ ਸਾਹਿਬ, ਉਹ ਹੀ ਪਾ ਲੈਂਦਾ ਵਿਚਾਰਾ ਜਿਹੜਾ 23 ਸਾਲ ਅੰਦਰ ਰਿਹਾ। ਹਜੇ ਵੀ ਮੇਰਾ ਮਸ਼ਵਰਾ ਹੈ ਵੀ ਉਹ ਜਿਹੜਾ 23 ਸਾਲ ਤੁਹਾਡੀ ਵਜ੍ਹਾ ਤੋਂ ਜੇਲ੍ਹ ਕੱਟ ਕੇ ਗਿਆ ਹੈ, ਆਲਾ ਤਰੀਨ ਅਦਾਲਤ ਦੀ ਵਜ੍ਹਾ ਤੋਂ, ਕਿਉਂਕਿ ਉਹਦਾ ਮੁਕੱਦਮਾ ਟਾਈਮ 'ਤੇ ਨਹੀਂ ਲੱਗਾ, ਉਹਨੂੰ ਆਪਣਾ ਉਹੀ ਵਾਲਾ ਨਵਾਂ ਸੂਟ ਖਰੀਦ ਕੇ ਘੱਲ ਦਿਓ। ਹੋ ਸਕਦਾ ਹੈ ਕੁਛ ਨਾ ਕੁਛ ਤੁਹਾਡੀ ਸੁਣਵਾਈ ਅੱਲਾ ਦੇ ਹਜ਼ੂਰ ਉਹਦੀ ਵਜ੍ਹਾ ਤੋਂ ਹੋਵੇ ਕਿ ਚਲੋ ਕੋਈ ਉਹਦਾ ਦਿਲ ਹੀ ਰੱਖ ਲਿਆ ਤੁਸੀਂ। ਅੱਛਾ ਜੀ, ਅਗਲੇ ਪਾਸੇ ਜਿਹੜੀ ਖਬਰ ਹੈ ਉਹ ਤੁਹਾਡੇ ਸਾਹਮਣੇ ਇਹ ਰੱਖਣੀ ਹੈ ਕਿ ਕਾਦਰ ਪਟੇਲ ਜਿਹੜਾ ਇਮਰਾਨ ਖਾਨ ਦੇ ਪਿਸ਼ਾਬ 'ਚੋਂ ਸ਼ਰਾਬ ਕੱਢਦਾ ਸੀ। ਹਾਂਜੀ, ਅਸੀਂ ਮਾਜ਼ਰਤ ਦੇ ਨਾਲ, ਇਹ ਹੁਣ ਖਬਰਾਂ ਇਹੋ ਜਿਹੀਆਂ ਨੇ, ਮੈਂ ਕੀ ਕਰਾਂ, ਤੁਸੀਂ ਵੀ ਆਂਦੇ ਹੋ ਵੀ ਕਿੱਡੀਆਂ ਕਈ ਵਾਰੀ ਗੰਦੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ, ਪਰ ਹੁਣ ਇਹ ਜਿਨ੍ਹਾਂ ਨਾਲ ਸਾਡਾ ਵਾਸਤਾ ਹੈ, ਦੱਸੋ ਕਿਹੜੇ ਪਾਸੇ ਜਾਈਏ। ਉਹ ਹੁਣ ਉਹਨਾਂ ਇੱਕ ਨਵਾਂ ਇੱਕ ਬਿਆਨ ਦਿੱਤਾ ਹੈ, ਉਹਦੇ 'ਤੇ ਤਬਸਰਾ ਕਰਨਾ ਪੈਣਾ। ਇਹ ਉਹ ਸਾਹਿਬ ਨੇ, ਅਸੀਂ ਪੰਜਾਬੀ 'ਚ ਹਮੇਸ਼ਾ ਇਹ ਸੁਣਦੇ ਰਹੇ, ਮੂੰਹ 'ਚ ਮੱਛੀਆਂ ਫੜਨਾ ਬੜੀ ਮਾਯੂਬ ਜੀ ਗੱਲ ਹੈ, ਲੇਕਿਨ ਕਰਦੇ ਸਨ ਲੋਕੀ ਵੀ ਮੂੰਹ 'ਚੋਂ ਮੱਛੀਆਂ ਫੜਦਾ ਫਲਾਨਾ। ਇਹ ਸਾਨੂੰ ਪਤਾ ਹੀ ਨਹੀਂ ਸੀ ਵੀ ਇਹ ਪਿਸ਼ਾਬ 'ਚੋਂ ਸ਼ਰਾਬ ਕੱਢਦੇ ਰਹੇ। ਤੇ ਮੈਂ ਉਦੋਂ ਵੀ ਆਖਿਆ ਸੀ ਵੀ ਇਹ ਜਿਹੜਾ ਕਾਦਰ ਪਟੇਲ ਸਾਹਿਬ ਨੇ, ਹੁਣ ਪਤਾ ਨਹੀਂ ਕੱਢਦੇ ਕਿਵੇਂ ਨੇ ਪਿਸ਼ਾਬ 'ਚੋਂ,
ਮੇਰਾ ਮਤਲਬ ਪੀ ਕੇ ਕੱਢਦੇ ਨੇ, ਉਹ ਹੋ ਸਕਦਾ ਇੰਝ ਹੀ ਕੱਢਦੇ ਹੋਣ ਵੀ ਪੀ ਜਾਂਦੇ ਹੋਣ, ਉਹ ਨਸ਼ਾ ਹੋ ਜਾਂਦਾ ਹੋਵੇ ਉਹਨਾਂ ਨੂੰ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਇਹਨਾਂ ਨੂੰ ਪਤਾ ਹੋਏਗਾ ਵੀ ਸ਼ਰਾਬ 'ਚੋਂ ਇਹਨਾਂ ਨੇ ਕਿਵੇਂ, ਕਿਉਂਕਿ ਡਾਕਟਰਾਂ ਨਾਲ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਹੈ ਉਹਨਾਂ ਕਿਹਾ ਵੀ ਪਿਸ਼ਾਬ ਦਾ ਟੈਸਟ ਅਸੀਂ ਜਿਹੜਾ ਉਹਦੇ ਵਿੱਚੋਂ ਕਰਕੇ ਤੇ ਸ਼ਰਾਬ ਦਾ ਨਤੀਜਾ ਨਹੀਂ ਨਿਕਲ ਸਕਦਾ, ਉਹਦੇ ਲਈ ਹੋਰ ਟੈਸਟ ਨੇ, ਅਤੇ ਅਗਰ ਸ਼ਰਾਬ ਦੇ ਵਾਸਤੇ ਕੋਈ ਟੈਸਟ ਲੈਣਾ, ਨਮੂਨਾ ਲੈਣਾ, ਤਾਂ ਉਹ ਪਿਸ਼ਾਬ ਦਾ ਨਹੀਂ ਹੈ, ਡਾਕਟਰ ਹੀ ਦੱਸਦੇ ਨੇ। ਪਰ ਇਹ ਤੁਹਾਨੂੰ ਪਤਾ ਕਿ ਆਪੇ ਹੀ ਸਾਇੰਸਦਾਨ ਨੇ, ਅਤੇ ਮੈਨੂੰ ਹੁਣ ਇਹ ਨਹੀਂ ਪਤਾ ਵੀ ਇਹ ਕਿੰਨੀ ਕੁ ਕੱਢ ਲੈਂਦੇ ਨੇ ਪਿਸ਼ਾਬ 'ਚੋਂ ਸ਼ਰਾਬ, ਆਪਣੇ ਪੀਣ ਜੋਗੀ ਕੱਢਦੇ ਨੇ ਜਾਂ ਵੇਚ ਵੀ ਸਕਦੇ ਨੇ ਅੱਗੋਂ। ਅਗਰ ਤੇ ਇਹ ਵੇਚ ਵੀ ਸਕਦੇ ਨੇ ਤਾਂ ਫਿਰ ਤਾਂ ਬਹੁਤ ਜ਼ਿਆਦਾ ਇਹ ਕਈ ਮੁਲਕਾਂ ਦਾ ਫਾਇਦਾ ਕਰ ਸਕਦੇ ਨੇ। ਚਲੋ ਸਾਡੇ ਮੁਲਕ 'ਚ ਤਾਂ ਸ਼ਰਾਬ ਵੇਚਣ ਦਾ ਅਤੇ ਪੀਣ ਦਾ ਜਿਹੜਾ ਉਹ ਰਿਵਾਜ ਓਪਨਲੀ ਨਹੀਂ ਹੈ, ਵੈਸੇ ਲੋਕੇ ਤੇ ਮੇਰਾ ਖਿਆਲ ਜਿੰਨੀ ਕੁ ਸ਼ਰਾਬ ਸਾਡੇ ਮੁਲਕ 'ਚ ਚੱਲਦੀ ਹੈ ਉਨੀ ਸ਼ਾਇਦ ਹੀ ਕਿਤੇ ਚੱਲਦੀ ਹੋਵੇ। ਅਤੇ ਬਹਰਹਾਲ ਮੈਂ ਇੱਥੇ ਤੁਹਾਨੂੰ ਦੱਸ ਨਹੀਂ ਸਕਦਾ। ਇੱਕ ਬੜੇ ਵੱਡੇ ਇੱਕ ਵਾਰੀ ਸਹਾਫੀ ਸਨ, ਉਹ ਖਾਨ ਸਾਹਿਬ ਨੂੰ ਮਿਲਣ ਆਏ, ਵਜ਼ੀਰ ਆਜ਼ਮ ਸਨ ਖਾਨ ਸਾਹਿਬ, ਅਤੇ ਮੈਂ ਜ਼ਾਹਿਰ ਹੈ ਮੈਂ ਉਹਨਾਂ ਦਾ ਸਪੋਕਸ ਪਰਸਨ ਸਾਂ ਅਤੇ ਮੈਂ ਵੀ ਨਾਲ ਸਾਂ, ਅਤੇ ਅਸੀਂ ਤਿੰਨੋਂ ਹੀ ਬੈਠੇ ਸਾਂ ਇਕੱਲੇ ਵਜ਼ੀਰ ਆਜ਼ਮ ਹਾਊਸ ਦੇ ਵਿੱਚ। ਬਾਹਰ ਧੁੱਪ ਦੇ ਉੱਤੇ ਉਹ ਮੁਲਾਕਾਤ ਸੀ, ਬਾਹਰ ਧੁੱਪ ਸੀ ਅਤੇ ਉੱਥੇ ਵਜ਼ੀਰ ਆਜ਼ਮ ਸਾਹਿਬ ਬੈਠੇ ਸਨ, ਅਤੇ ਲਾਗੇ ਉਹਨਾਂ ਨੂੰ ਮੈਂ ਲੈ ਕੇ ਆਇਆ ਮਿਲਾਉਣ ਵਾਸਤੇ। ਬੜਾ ਤੁਸੀਂ ਵੀ ਉਹਨਾਂ ਦਾ ਇਹਤਰਾਮ ਕਰਦੇ ਹੋ ਸਾਰੇ, ਅਤੇ ਬੜੇ ਚੰਗੇ ਬਜ਼ੁਰਗ ਵੀ ਨੇ ਉਹ। ਅਤੇ ਉਹਨਾਂ ਨੇ ਉੱਥੇ ਵਜ਼ੀਰ ਆਜ਼ਮ ਸਾਹਿਬ ਉਹਨਾਂ ਦੇ ਨਾਲ ਜ਼ਾਹਿਰ ਹੈ ਮੁਲਕੀ ਮਾਮਲਾਤ ਔਰ ਸਿਆਸਤ ਔਰ ਰਿਆਸਤ ਔਰ ਉਹਦੇ 'ਤੇ ਸਵਾਲ ਜਵਾਬ ਹੋ ਰਹੇ, ਅਤੇ ਅਚਾਨਕ ਉਹਨਾਂ ਆਖਿਆ ਵੀ ਮੇਰੀ ਇੱਕ ਗੁਜ਼ਾਰਿਸ਼ ਹੈ ਅਤੇ ਜਾਂ ਮੈਂ ਇੱਕ ਗੱਲ ਕਹਿਣੀ ਹੈ। ਉਹਨਾਂ ਆਖਿਆ ਜੀ ਕਹੋ। ਅਤੇ ਉਹਨਾਂ ਆਖਿਆ ਵੀ ਇਹ ਸ਼ਰਾਬ ਦੇ ਠੇਕੇ ਖੋਲ੍ਹ ਦਿਓ। ਅਤੇ ਹੁਣ ਖਾਨ ਸਾਹਿਬ ਨੇ ਮੇਰੇ ਵੱਲ ਵੇਖਿਆ ਅਤੇ ਮੈਂ ਖਾਨ ਸਾਹਿਬ ਵੱਲ ਨੂੰ ਵੇਖਿਆ, ਅਤੇ ਉਸ ਤੋਂ ਬਾਅਦ ਬਹਰਹਾਲ ਉਸ ਗੱਲ ਨੂੰ ਕਿਸੇ ਤਰੀਕੇ ਨਾਲ ਕੁੰਝਿਆ ਵੀ ਉਹ ਗਾਂਹ ਮਜ਼ੀਦ ਨਾ ਵਧੇ, ਉਹ ਗੱਲ ਕਿਸੇ ਹੋਰ ਪਾਸੇ ਨਾ ਤੁਰ ਪਏ। ਅਤੇ ਕਹਿਣ ਦਾ ਮਤਲਬ ਹੈ ਕਿ ਉਹ ਆਪਣੇ ਵੱਲੋਂ ਤਾਂ ਉਹ ਇਹੀ ਕਹਿ ਰਹੇ ਸਨ ਵੀ ਜਿੰਨੀ ਉਹਨਾਂ ਦਾ ਮੰਤਕ ਉਹਦੇ 'ਚ ਕੀ ਸੀ ਵੀ ਆਏ ਦਿਨ ਬੰਦੇ ਜਿਹੜੇ ਨੇ ਉਹ ਜਾਲੀ ਸ਼ਰਾਬ ਪੀ ਕੇ ਮਰਦੇ ਨੇ, ਪੀਣੋਂ ਤਾਂ ਇਹਨਾਂ ਨੇ ਹਟਣੀ ਨਹੀਂ। ਉਹਨਾਂ ਦੀ ਜਿਹੜੀ ਮੰਤਕ ਸੀ ਪੀਣੋਂ ਤਾਂ ਇਹਨਾਂ ਹਟਣੀ ਨਹੀਂ, ਅਤੇ ਖੋਲ੍ਹ ਦਿਓ, ਕਮ ਅਜ਼ ਕਮ ਲੋਕਾਂ ਨੂੰ ਸ਼ਰਾਬ ਤੇ ਖਾਲਸ ਲੱਭੇ। ਅਤੇ ਬਹਰਹਾਲ ਇਹ ਅਸੀਂ ਕੁਝ ਚੀਜ਼ਾਂ ਐਸੀਆਂ ਨੇ ਉਹਨਾਂ ਦੇ ਉੱਤੇ ਜ਼ਾਹਿਰ ਹੈ ਮਜ਼ਹਬੀ ਫਤਵਾ ਤੇ ਉਲਮਾ ਕਰਾਮ ਹੀ ਦੇ ਸਕਦੇ ਨੇ, ਮੈਂ ਨਹੀਂ ਦੇ ਸਕਦਾ। ਲੇਕਿਨ ਇਹ ਕਿ ਝੂਠ ਅਸੀਂ ਬਹੁਤ ਮਾਰਦੇ ਹਾਂ ਕਿ ਜੀ ਸਾਡੇ ਮੁਲਕ 'ਚ ਕੰਮ ਨਹੀਂ ਹੁੰਦਾ, ਲੇਕਿਨ ਜਿੰਨਾ ਸਾਡੇ ਹੁੰਦਾ ਸ਼ਾਇਦ ਹੀ ਕਿਤੇ ਹੁੰਦਾ ਹੋਵੇ। ਲੇਕਿਨ ਬਹਰਹਾਲ ਮੁਖਤਸਰ ਇਹ ਕਿ ਇਹ ਅਬਦੁਲ ਕਾਦਰ ਪਟੇਲ ਸਾਹਿਬ ਜਿਹੜੇ ਨੇ, ਇਹ ਹੁਣ ਇਹਨਾਂ ਨੇ ਇਮਰਾਨ ਖਾਨ ਨੂੰ ਕਿਹਾ ਜੀ ਉਹ ਕੋਕੇਨ ਵੀ ਇਸਤੇਮਾਲ ਕਰਦੇ ਨੇ, ਇਹ ਹੁਣ ਅਗਲੇ ਪਾਸੇ ਚੱਲ ਪਏ ਨੇ। ਅਤੇ ਹੁਣ ਅੱਲਾ ਹੀ ਖੈਰ ਕਰੇ, ਅੱਗੇ ਤੇ ਪਿਸ਼ਾਬ 'ਚੋਂ ਕੱਢਦੇ ਸਨ ਅਤੇ ਹੁਣ ਪਤਾ ਨਹੀਂ ਕਿਹੜੇ ਨਮੂਨੇ ਦੇ ਵਿੱਚੋਂ ਜਾ ਕੇ ਅਤੇ ਇਹ ਹੀਰੋਇਨ ਵੀ ਕੱਢਣਗੇ। ਅਤੇ ਇਸ ਬੰਦੇ ਨੂੰ ਮੇਰਾ ਤਾਂ ਖਿਆਲ ਹੈ ਵੀ ਕਿਤੇ ਇਹਨੂੰ ਚੁੱਪ ਕਰਾਓ। ਪੀਪਲਸ ਪਾਰਟੀ ਨੂੰ ਇਹ ਮਸ਼ਵਰਾ ਦੇ ਸਕਦਾ, ਵਰਨਾ ਇਹਨੇ ਤੁਹਾਡੀ ਬੇਇੱਜ਼ਤੀ ਬੜੀ ਕਰਾਉਣੀ ਜੇ। ਅਤੇ ਮਤਾ ਇਹ ਹਰ ਬੰਦੇ ਦੇ ਪਿੱਛੇ ਸੋਚੋ ਨਾ, ਇਹੋ ਜਿਹਾ ਬੰਦਾ ਅਗਰ ਇਹਨੂੰ ਤੁਸੀਂ ਖੁੱਲ੍ਹੀ ਛੁੱਟੀ ਦੇ ਦਿੱਤੀ, ਬਿਲਾਵਲ ਸਾਹਿਬ ਬਾਥਰੂਮ ਹੋਣ, ਇਹ ਜਨਾਬ ਜਾ ਵੜੇ ਉੱਥੇ ਕਿ ਜਨਾਬ ਮੈਨੂੰ ਪਿਸ਼ਾਬ ਚਾਹੀਦਾ, ਮੈਂ ਉਹ 'ਚੋਂ ਸ਼ਰਾਬ ਕੱਢਣੀ। ਮਤਲਬ ਇੱਕ ਬੰਦਾ ਸਾਇੰਟਿਸਟ ਜੋ ਬਣ ਗਿਆ। ਅਤੇ ਇਹਨਾਂ ਦੇ ਉੱਤੇ ਹੁਣ ਮੈਂ ਕੀ ਤਬਸਰਾ ਕਰਾਂ, ਇਹੋ ਜਿਹੇ ਹਾਲਾਤ ਨੇ। ਅੱਛਾ ਜੀ, ਅੱਗੋਂ ਰਾਣਾ ਤਨਵੀਰ ਸਾਹਿਬ ਆ ਗਏ ਨੇ। ਰਾਣਾ ਤਨਵੀਰ ਸਾਹਿਬ ਨੇ ਗੱਲ ਜਿਹੜੀ ਉਹ ਗਾਂ ਹੀ ਨਿਗਾਹ ਦਿੱਤੀ। ਉਹਨਾਂ ਜੀ ਅਖਬਾਰ 'ਚ ਪੜ੍ਹਿਆ ਇਮਰਾਨ ਖਾਨ ਨੂੰ ਜੇਲ੍ਹ 'ਚ ਦੁਨੀਆ ਦੇ ਬਿਹਤਰੀਨ ਚਾਕਲੇਟ ਮਿਲ ਰਹੇ ਨੇ, ਬਦਾਮ ਵੀ ਮਿਲ ਰਹੇ ਨੇ, ਅਤੇ ਇਹਨਾਂ ਦੀਆਂ ਸਹੂਲੀਅਤ 'ਤੇ 55 ਕਰੋੜ ਰੁਪਈਏ ਖਰਚ ਹੋ ਗਿਆ। ਅੱਛਾ, ਅਖਬਾਰ 'ਚ ਅਸੀਂ ਤਾਂ ਰੋਜ਼ ਖਬਰ ਦਾ ਹੀ ਕੰਮ ਕਰਦੇ, ਕਿਸੇ ਅਖਬਾਰ 'ਚ ਨਹੀਂ ਆਇਆ। ਇਹ ਇਹਨਾਂ ਨੇ ਕਿਤੇ ਮੇਰਾ ਖਿਆਲ ਹੈ ਕਿ ਗੰਦੇ ਟੋਟੇ ਵੇਖ ਰਹੇ ਹੋਣੇ ਨੇ ਰਾਣਾ ਸਾਹਿਬ ਰਾਤ ਨੂੰ, ਮੇਰਾ ਖਿਆਲ ਹੈ। ਅਤੇ ਇਹਨਾਂ ਨੇ ਵੀ ਉਹ ਕਾਦਰ ਪਟੇਲ ਸਾਹਿਬ ਵਾਲਾ ਹੀ ਸ਼ੌਕ ਫਰਮਾਇਆ ਹੋਣਾ, ਉਸ ਤੋਂ ਬਾਅਦ ਸੁੱਤੇ ਹੋਣੇ ਨੇ, ਅਤੇ ਕਿਤੇ ਸੁੱਤਿਆਂ ਹੋਇਆ ਅੱਗੇ ਅਖਬਾਰ ਆਈ ਹੋਣੀ ਹੈ ਕੋਈ, ਅਤੇ ਉਹਦੇ 'ਚ ਪੜ੍ਹ ਬੈਠੇ ਨੇ ਰਾਣਾ ਤਨਵੀਰ ਸਾਹਿਬ, ਅਤੇ ਉੱਥੇ ਇਹਨਾਂ ਨੂੰ ਚਾਕਲੇਟਾਂ ਵੀ ਲੱਭਦੀਆਂ ਨੇ। ਅਤੇ ਮੇਰਾ ਮਸ਼ਵਰਾ ਹੈ ਤੁਹਾਨੂੰ ਵੀ 55 ਕਰੋੜ ਜੋ ਖਰਚ ਕੀਤੀ ਖੜੇ ਹੋ, ਕਰਪਸ਼ਨ ਤਾਂ ਉਹਨੇ ਕੀਤੀ ਕੋਈ ਨਹੀਂ, ਅਤੇ ਤੁਹਾਡੇ ਤਰ੍ਹਾਂ NRO ਵੀ ਉਹਨੇ ਲੈਣਾ ਕੋਈ ਨਹੀਂ, ਅਤੇ ਭੱਜਣਾ ਵੀ ਨਹੀਂ, ਅਤੇ ਡਿੱਗਣਾ ਵੀ ਨਹੀਂ। ਫਿਰ ਛੱਡੋ, ਆਪਣੀ ਜਾਨ ਵੀ ਛੁਡਾਓ। ਅਤੇ ਉਹਦੀ ਕਿਉਂ ਗਰੀਬ ਆਵਾਮ ਦੇ ਤੁਸੀਂ 55 ਕਰੋੜ ਰੁਪਈਆ ਜ਼ਾਇਆ ਕੀਤਾ? ਉਹਨੇ ਤੁਹਾਨੂੰ ਆਖਿਆ ਵੀ ਮੈਨੂੰ ਜੇਲ੍ਹ 'ਚ ਰੱਖੋ, ਉਹਨੇ ਖੱਤ ਲਿਖਿਆ ਤੁਹਾਨੂੰ, ਪੂਰੀ ਕੌਮ ਆਖਣ ਡਈ ਵੀ ਛੱਡੋ ਇਮਰਾਨ ਖਾਨ ਨੂੰ। ਤੁਸੀਂ ਆਂਦੇ ਹੋ 55 ਕਰੋੜ ਲੱਗ ਗਿਆ, ਜਿਹੜਾ ਕਿ ਝੂਠ ਮਾਰਦੇ ਹੋ ਤੁਸੀਂ। ਲੇਕਿਨ ਚਲੋ ਇੱਕ ਮਿੰਟ ਵਾਸਤੇ ਮੰਨ ਵੀ ਲੈਨੇ, ਅਤੇ ਕਦ ਤੋਂ ਰੱਖਿਆ ਜੇ ਉੱਥੇ ਉਹਨੂੰ? ਛੱਡੋ ਉਹਨੂੰ। ਅੱਛਾ, ਦੂਜੀ ਗੱਲ ਇਹ ਹੈ ਕਿ FBR ਨੇ ਜਨਾਬ ਫੈਸਲਾ ਕੀਤਾ, ਹਕੂਮਤ ਪਾਕਿਸਤਾਨ ਨੇ, ਕਿ FBR ਜਿਹੜੇ ਟੈਕਸ ਇਕੱਠਾ ਕਰਨ ਵਾਲੇ ਨੇ ਉਹਨਾਂ ਨੂੰ ਹੁਣ 1010, ਜੀ ਹਾਂ 1010 ਮੀਨ 1010 ਨਵੀਆਂ ਹੋਂਡਾ ਸਿਟੀ ਕਾਰਾਂ ਜਿਹੜੀਆਂ ਨੇ 0 ਮੀਟਰ ਉਹ ਲੈ ਕੇ ਦੇਣੀਆਂ ਨੇ। ਔਰ ਇਹ ਜਨਾਬ ਹੁਣ ਪਤਾ ਨਹੀਂ 3 ਅਰਬ ਦੀਆਂ ਆਣੀਆਂ ਨੇ ਕਿ 6 ਅਰਬ ਦੀਆਂ ਆਣੀਆਂ ਨੇ, ਮੈਨੂੰ ਐਗਜ਼ੈਕਟਲੀ ਨਹੀਂ ਯਾਦ ਰਿਹਾ। ਬਹਰਹਾਲ ਇਹ ਲੰਮਾ ਹੀ ਕੰਮ ਜੇ, ਲੰਮਾ ਹੀ ਖਾਤਾ ਹੈ ਜਿਹੜਾ ਹੁਣ ਇਹ ਫੈਸਲਾ ਕੀਤਾ ਗਿਆ ਕਿ ਇਹ ਇਹਨਾਂ ਨੂੰ FBR ਵਾਲਿਆਂ ਨੂੰ ਦੇਣੀਆਂ ਨੇ। ਔਰ ਇਹ ਫੈਸਲੇ ਦੇ ਪਿੱਛੇ ਵਜ੍ਹਾ ਕੀ ਹੈ? ਫੈਸਲੇ ਦੇ ਪਿੱਛੇ ਵਜ੍ਹਾ ਹੈ ਜੀ ਕਿ ਟੈਕਸ ਕੁਲੈਕਸ਼ਨ ਘੱਟ ਹੈ, ਟੈਕਸ ਕੁਲੈਕਸ਼ਨ ਬਹੁਤੀ ਕਰਨੀ ਹੈ, ਅਤੇ ਟੈਕਸ ਕੁਲੈਕਸ਼ਨ ਵਧਾਉਣ ਵਾਸਤੇ ਅਸੀਂ ਜਿਹੜਾ ਉਹ ਕਾਰਾਂ ਜਿਹੜੀਆਂ ਨੇ ਉਹ ਲੈ ਕੇ ਦੇਣੀਆਂ ਨੇ। ਇਹਨਾਂ ਨੂੰ ਤੁਸੀਂ ਕਾਰਾਂ ਛੱਡ ਕੇ ਰਾਕਟ ਵੀ ਲੈ ਦਿਓ, ਅਤੇ ਇਹਨਾਂ ਟੈਕਸ ਜਿਹੜੀ ਹੈ ਉਹ ਕਲੈਕਸ਼ਨ ਇਹਦੀ ਨਹੀਂ ਵਧਾਉਣੀ। ਅੱਛਾ ਜੀ, ਅੱਗੋਂ ਜਿਹੜੇ ਸਾਡੇ ਜਵੇਦ ਲਤੀਫ ਸਾਹਿਬ ਨੇ, ਉਹਨਾਂ ਦਾ ਇੱਕੋ ਹੀ ਰਾਗ ਹੈ। ਤੁਸੀਂ ਵੇਖਿਆ ਨਾ ਕਿ ਇੱਕ ਕਵਾਲ ਹੁੰਦੇ ਨੇ, ਉਹਨਾਂ ਦੇ ਵਿੱਚ ਕੋਈ ਢੋਲਕੀ ਵਜਾਉਂਦਾ ਹੈ, ਕੋਈ ਸਰੰਗੀ ਵਜਾਉਂਦਾ ਹੈ, ਕੋਈ ਹਾਰਮੋਨੀਅਮ ਵਜਾਉਂਦਾ ਹੈ, ਕੋਈ ਤਬਲਾ ਵਜਾਉਂਦਾ ਹੈ,
ਤੇ ਇੱਕ ਜਿਹੜਾ ਨਾ ਉਹ ਬੰਦਾ ਪਾਸੇ ਤੇ ਬੈਠਾ ਹੁੰਦਾ, ਪਾਨ ਖਾਈ ਜਾਂਦਾ ਜਿਸ ਵੇਲੇ ਕਿਤੇ ਥੁੜਕੇ ਨਾ ਕਵਾ ਲਿਆ ਕੋਈ ਹੋਰ ਕੰਮ, ਤੇ ਉਹਨੇ ਪਿਛਲੇ ਪਾਸਿਓਂ ਕੰਨ ਤੇ ਹੱਥ ਰੱਖ ਕੇ ਨਾ ਇੱਕ ਆ ਦੀ ਲੰਮੀ ਚੀਖ ਮਾਰਨੀ ਹੁੰਦੀ ਹੈ। ਉਹਦਾ ਕੰਮ ਉਹ ਹੁੰਦਾ, ਉਹਨੇ ਬਸ ਸੁਰਾਂ ਦੀ ਜਿਹੜੀ ਹੈ ਨਾ ਐਸੀ ਤੈਸੀ ਫੇਰ ਕੇ ਤੇ ਤਾਂ ਦੇ ਤਾਂ ਨਿਕਲ ਜਾਣਾ ਹੁੰਦਾ। ਇਹ ਇਸ ਪੂਰੀ ਕਵਾਲ ਟੀਮ ਜਿਹੜੀ ਨੂਨ ਲੀਗ ਦੀ, ਉਹਦੇ ਜਵੇਦ ਲਤੀਫ ਸਾਹਿਬ ਦਾ ਉਹੀ ਮੁਕਾਮ ਹੈ ਵੀ ਉਹ ਪਾਸੇ ਤੇ ਬੈਠੇ ਨੇ, ਪਾਨ ਖਾਈ ਜਾਂਦੇ ਨੇ, ਤਾੜੀ ਮਾਰੀ ਜਾਂਦੇ ਨੇ, ਤੇ ਜਿਸ ਵੇਲੇ ਉਹਨਾਂ ਨੂੰ ਲੱਗਦਾ ਵੀ ਹੁਣ ਕੋਈ ਹੋਰ ਗੱਲ ਕਿਸੇ ਦੀ ਸਮਝ ਨਹੀਂ ਆਉਂਦੀ, ਕੰਨ ਤੇ ਹੱਥ ਰੱਖ ਕੇ ਤੇ ਚੀਖ ਮਾਰ ਦਿੰਦੇ ਨੇ। ਫਿਰ ਆਉਂਦੇ ਨੇ ਕਿ ਜੀ ਦਬਾਓ ਦੇ ਤਹਿਤ ਇਹ ਹੋ ਰਹੇ ਨੇ ਸਾਰੇ ਮੁਜ਼ਾਕਰਾਤ, ਤੇ ਦਬਾਓ ਉੱਥੋਂ ਹੈ ਜਿੱਥੋਂ ਪਹਿਲਾਂ ਨਹੀਂ ਸੀ। ਇਹ ਕਿੱਥੋਂ ਦਬਾਓ ਹੈ ਜਿਹੜਾ ਪਹਿਲਾਂ ਨਹੀਂ ਸੀ? ਦੱਸੋ ਨਾ ਕੌਮ ਨੂੰ ਵੀ ਇਹ ਤੁਹਾਨੂੰ ਕਿੱਥੋਂ ਦਬਾਓ ਆ ਰਿਹਾ ਜਿਹੜਾ ਪਹਿਲਾਂ ਨਹੀਂ ਸੀ, ਤੇ ਉਸ ਦਬਾਓ ਦਾ ਕੁਝ ਕਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਜਿਹੜੀ ਉਹ ਕਾਜ਼ੀ ਲਾਨਤ ਸਾਹਿਬ ਦਾ ਅੱਜ ਦਾ ਦਿਨ ਹੈ। ਅੱਜ ਦਾ ਮਤਲਬ ਕੱਲ੍ਹ ਦਾ ਦਿਨ ਸੀ। 13 ਤਾਰੀਖ ਨੂੰ ਰਾਤੀ ਉਹ 11 ਵਜੇ ਉਹਨਾਂ ਫੈਸਲਾ ਕੀਤਾ ਸੀ, ਜਿਹੜੀ ਰਾਤ ਪਿਛਲੀ ਗੁਜ਼ਰੀ ਹੈ ਸਾਲ ਪਹਿਲਾਂ, ਬੱਲੇ ਦਾ ਨਿਸ਼ਾਨ ਖੋਹਣ ਵਾਸਤੇ। ਜੇ ਬੱਲੇ ਦਾ ਨਿਸ਼ਾਨ ਨਾ ਖੋਹਦੇ ਤੇ ਇਹ ਸਾਰਾ ਜਿਹੜਾ ਗੰਦ ਪਿਆ ਹੈ ਇਸ ਤਰ੍ਹਾਂ ਇੰਨਾ ਨਾ ਪੈਂਦਾ। ਉਹ ਬੜਾ ਹੀ ਇੱਕ ਮੇਨ ਕੰਮ ਹੈ, ਮੇਨ ਮਾਜ਼ਰਤ ਦੇ ਨਾਲ ਚਵਲ ਸੀ ਜਿਹੜੀ ਕਾਜ਼ੀ ਲਾਨਤ ਨੇ ਮਾਰੀ ਸੀ, ਤੇ ਉਹ ਹੁਣ ਕਾਜ਼ੀ ਸਾਹਿਬ ਨੂੰ ਤੁਸੀਂ ਚੇਤੇ ਰੱਖਣਾ, ਭੁੱਲਣਾ ਨਹੀਂ, ਕਿਉਂਕਿ ਉਸ ਸ਼ਖਸ ਨੇ ਜਿਸ ਤਰ੍ਹਾਂ ਗੰਦ ਪਾਇਆ ਪਾਕਿਸਤਾਨ ਦੇ ਵਿੱਚ, ਉਹ ਅੱਜ ਵੀ ਉਹ ਗੰਦ ਜਿਹੜਾ ਉਹ ਪਿਆ ਹੋਇਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਸ਼ਹਿਜ਼ਾਦ ਅਕਬਰ ਸਾਹਿਬ ਨੇ ਇੱਕ ਨਵਾਂ ਜਿਹੜਾ ਉਹ ਚੈਲੰਜ ਦਿੱਤਾ। ਉਹਨਾਂ ਨੇ ਚੈਲੰਜ ਇਹ ਦਿੱਤਾ ਹੈ ਕਿ ਇਹ ਜਿਹੜਾ ਅਲਕਾਦਰ ਟਰਸਟ ਦੇ ਵਿੱਚ ਆਉਂਦੇ ਨੇ, ਸ਼ਹਿਜ਼ਾਦ ਅਕਬਰ ਨੇ ਇਹ ਕਰ ਦਿੱਤਾ, ਬੰਦ ਲਿਫਾਫਾ ਸੀ ਉਹਦੇ ਵਿੱਚ ਇਹ ਕਰ ਦਿੱਤਾ, ਪੈਸਾ ਲੁੱਟ ਮਾਰਦਾ ਸੀ, ਉਹ ਇਹ ਸੀ, ਉਹ ਸੀ, ਇੰਨੇ ਕਰਪਸ਼ਨ ਕਰ ਲਈ। ਸ਼ਹਿਜ਼ਾਦ ਅਕਬਰ ਸਾਹਿਬ ਨੇ ਕਿਹਾ ਵੀ ਇਹ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਹੋ, ਜੰਗ ਵਾਲਿਆਂ ਦਾ ਐਡੀਸ਼ਨ ਇੱਕ ਲੰਦਨ ਤੋਂ ਵੀ ਛਪਦਾ ਹੈ, ਔਰ ਇਹਨਾਂ ਦਾ ਟੀਵੀ ਵੀ ਲੰਦਨ ਚੱਲਦਾ ਜੀ, ਔਰ ਇਹਨਾਂ ਦਾ ਨੁਮਾਇੰਦਾ ਵੀ ਹੈ ਨੇ ਉੱਥੇ, ਉਹ ਮੁਰਤਜ਼ਾ ਸ਼ਾਹ ਸਾਹਿਬ। ਉਹਨਾਂ ਆਖਿਆ ਵੀ ਤੁਸੀਂ ਇੱਕ ਕੰਮ ਕਰੋ ਮਿਹਰਬਾਨੀ ਕਰਕੇ, ਮੈਂ ਭੈੜਾ ਹੀ ਸਹੀ, ਮੈਂ ਭੈੜਾ ਹੀ ਕੰਮ ਕੀਤਾ, ਤੁਸੀਂ ਮਿਹਰਬਾਨੀ ਕਰਕੇ ਇੱਕ ਵਾਰੀ ਇਹ ਖਬਰ ਜਿਹੜੀ ਹੈ ਨਾ ਇਹ ਛਾਪੋ ਆਪਣੇ ਲੰਦਨ ਵਾਲੇ ਐਡੀਸ਼ਨ 'ਚ, ਜਿਹੜੀ ਪਾਕਿਸਤਾਨ ਛਾਪਦੇ ਜੇ ਉਹ ਲੰਦਨ ਵਾਲੇ ਐਡੀਸ਼ਨ 'ਚ ਇੱਕ ਵਾਰੀ ਛਾਪੋ, ਜਾਂ ਲੰਦਨ ਵਾਲੇ ਟੀਵੀ 'ਤੇ ਇੱਕ ਵਾਰੀ ਬ੍ਰੇਕ ਕਰ ਦਿਓ। ਉਹਨਾਂ ਅੱਗੇ ਫਿਰ ਅੱਗੋਂ ਮੈਂ ਜਾਣਾ ਤੇ ਤੁਸੀਂ ਜਾਣੋ, ਤੇ ਇਹਦਾ ਤੁਹਾਨੂੰ ਜਵਾਬ ਕਿਸੇ ਪਾਸਿਓਂ ਨਹੀਂ ਆਏਗਾ। ਅਗਰ ਵਾਕਈ ਕਰਪਸ਼ਨ ਹੋਈ ਹੈ, ਸ਼ਹਿਜ਼ਾਦ ਅਕਬਰ ਨੇ ਕੀਤੀ, ਕਿਸੇ ਹੋਰ ਨੇ ਕੀਤੀ, ਛਾਪੋ ਨਾ ਲੰਦਨ ਦੇ ਵਿੱਚ ਇਹ ਖਬਰ, ਫਿਰ ਲੱਗ ਜਾਏਗਾ ਪਤਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ, ਉਹ ਅਤਰ ਕਾਜ਼ਮੀ ਸਾਹਿਬ ਨੇ। ਬੜਾ ਹੀ ਖਤਰਨਾਕ ਆਦਮੀ ਹੈ ਬਈ, ਮੈਨੂੰ ਨਹੀਂ ਸੀ ਪਤਾ ਇਸ ਬੰਦੇ ਦਾ, ਬੜਾ ਹੀ ਖਤਰਨਾਕ ਹੈ। ਟੋਪੀ ਪਾ ਕੇ ਆਉਂਦਾ ਹੈ, ਤੇ ਮੈਨੂੰ ਤਾਂ ਪਹਿਲਾਂ ਜਿਹੜਾ ਹੈ ਨਾ ਉਹ ਸਮਝ ਨਹੀਂ ਸੀ ਆਉਂਦੀ ਵੀ ਬੰਦਾ ਟੋਪੀ ਪਾ ਕੇ ਕਿਉਂ ਆਉਂਦਾ। ਹੁਣ ਮੈਨੂੰ ਸਮਝ ਆਈ ਹੈ ਵੀ ਇਹ ਜਦੋਂ ਇਹਨੇ ਖਤਰਨਾਕ ਬਿਆਨ ਦੇਣੇ ਹੁੰਦੇ ਨਾ, ਉਦੋਂ ਇਹਨੇ ਟੋਪੀ ਪਾਈ ਹੁੰਦੀ ਹੈ, ਅਤੇ ਟੋਪੀ ਦੇ ਨਾਲ ਇਹ ਫਿਰ ਜਿਹੜੀਆਂ ਗੱਲਾਂ ਕਰਦਾ ਸਿੱਧੀਆਂ ਕੈਮਰੇ ਦੇ ਸਾਹਮਣੇ ਬਹਿ ਕੇ ਫੱਟੀਆਂ ਖੇਡ ਦਿੰਦਾ ਇੱਕ ਵਾਰੀ ਇਹ ਮੁੰਡਾ। ਇਹਨੇ ਹੁਣ ਉਹਨਾਂ ਨੂੰ ਇੱਕ ਨਵਾਂ ਹੀ ਧਮਾਕਾ ਕੀਤਾ ਹੈ। ਤੁਹਾਨੂੰ ਮੇਰੀ ਗੱਲ 'ਤੇ ਯਕੀਨ नहीं ਆਉਂਦਾ ਹੈਗਾ, सुन लो। ओमनी ग्रुप की जेआईटी पढ़ें, उस जेआईटी के अंदर लिखा हुआ है कि किस तरीके से फेक अकाउंट्स के आसिफ जरदारी साहब के पैसे आए। उसमें एक शख्सियत अनवर मजीद का जिक्र है, ये अभी निकलवा के आप देख लें, अनवर मजीद साहब का जिक्र है, और जेआईटी ने उन दोनों को मुजरिम करार दिया। वो जरदारी साहब इस वक्त आपके सदर हैं, उन्हीं जरदारी साहब ने उसी अनवर मजीद को हलाल इम्तियाज दिया। ये इस मुल्क में है। ਸੁਣ ਲਿਆ ਜੀ, ਇੰਨੇ ਮੁਖਤਸਰ ਤਰੀਨ ਵਕਤ ਦੇ ਵਿੱਚ ਇਹ ਅਤਰ ਕਾਜ਼ਮੀ ਸਾਹਿਬ ਤਬਾਹੀ ਕਰਦੇ ਨੇ ਕਿ ਮੇਰੀ ਸਮਝ ਤੋਂ ਬਾਹਰ ਹੈ। ਮੈਂ ਨਹੀਂ ਕਿਸੇ ਬੰਦੇ ਨੂੰ ਨੂਨ ਲੀਗ ਵਾਲਿਆਂ ਦੀ ਇਸ ਤਰੀਕੇ ਨਾਲ ਲੈਂਦਿਆਂ ਵੇਖਿਆ ਕਲਾਸ, ਜਿਸ ਤਰੀਕੇ ਨਾਲ ਇਹ ਅਤਰ ਕਾਜ਼ਮੀ ਸਾਹਿਬ ਲੈਂਦੇ ਨੇ, ਔਰ ਐਸੀ ਲੈਂਦੇ ਨੇ ਕਲਾਸ ਕਿ ਉਸ ਤੋਂ ਬਾਅਦ ਮੇਰਾ ਖਿਆਲ ਨੂਨ ਲੀਗ ਵਾਲੇ ਹੋਣ ਜਾਂ ਪੀਪਲਸ ਪਾਰਟੀ ਵਾਲੇ ਹੋਣ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਹੁਣ ਜਾਣਾ ਕਿੱਧਰ ਹੈ। ਬੜਾ ਆਰਟੀਕੂਲੇਟ ਹੈ, ਬੜਾ ਸ਼ਾਰਟ ਟਾਈਮ ਦੇ ਵਿੱਚ, ਮੈਂ ਥੋੜੇ ਜੁਮਲਿਆਂ 'ਚ, ਥੋੜੀਆਂ ਗੱਲਾਂ ਦੇ ਵਿੱਚ ਆਪਣਾ ਜਿਹੜਾ ਗੱਲ ਕਰਕੇ, ਜਿਸ ਤਰ੍ਹਾਂ ਉਹ ਸਟੈਲਥ ਪਲੇਨ ਨਹੀਂ ਹੁੰਦੇ, ਇਹ ਟੋਪੀ ਮੇਰਾ ਖਿਆਲ ਇਹਨਾਂ ਦਾ ਸਟੈਲਥ ਮੋਡ ਹੈ। ਉਹ ਜਿਹੜੇ ਜਹਾਜ਼ ਹੁੰਦੇ ਨੇ ਰਡਾਰ 'ਚ ਨਹੀਂ ਆਉਂਦੇ, ਮੇਰਾ ਖਿਆਲ ਟੋਪੀ ਵਾਲੇ ਭਾਈ ਹੁਣੀ ਜਿਹੜੇ ਨਾ, ਟੋਪੀ ਵਾਲੇ ਸਾਹਿਬ ਨੇ ਜਿਹੜੇ, ਇਹ ਅਤਰ ਕਾਜ਼ਮੀ ਸਾਹਿਬ, ਇਹ ਮੇਰਾ ਖਿਆਲ ਟੋਪੀ ਇਸ ਤੋਂ ਪਾਉਂਦੇ ਨੇ ਵੀ ਇਹਨਾਂ ਦਾ ਸਟੈਲਥ ਮੋਡ ਹੈ, ਫਿਰ ਇਹ ਰਡਾਰ 'ਚ ਨਹੀਂ ਆਉਂਦੇ ਅਤੇ ਫਿਰ ਤਬਾਹੀਆਂ ਕਰਕੇ ਨਿਕਲ ਜਾਂਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਇਹ ਕਰਨਲ ਸਾਹਿਬ ਨੇ ਇੱਕ ਕੋਈ ਕਰਾਚੀ 'ਚ, ਅਤੇ ਇਹ ਕਰਨਲ ਸਾਹਿਬ ਉੱਥੇ ਫੜੇ ਗਏ ਨੇ। ਇਹ ਖਬਰ ਜ਼ਰਾ ਥੋੜ੍ਹੀ ਜਿਹੀ ਮਾਯੂਬ ਜਿਹੀ ਹੈ ਵੀ ਕਿਵੇਂ ਫੜੇ ਗਏ ਨੇ ਕਰਨਲ ਸਾਹਿਬ, ਕਿਉਂ ਫੜੇ ਗਏ ਨੇ, ਉਹਦੇ ਵਾਲੇ ਪਾਸੇ ਨਹੀਂ ਜਾਂਦੇ, ਜ਼ਾਤੀ ਕੰਮ ਹੈ ਉਹਨਾਂ ਦਾ, ਜ਼ਾਤੀ ਫੇਲ ਹੈ। ਬਸ ਮੈਂ ਇਹੀ ਆਖਾਂਗਾ ਵੀ ਥੋੜ੍ਹਾ ਜਿਹਾ ਧਿਆਨ ਕਰੋ ਕਰਨਲ ਸਾਹਿਬ, ਇਸ ਤਰ੍ਹਾਂ ਆਵਾਮ ਜਿਹੜੀ ਤੁਹਾਨੂੰ ਫੜ ਰਹੀ ਹੈ ਇਹ ਕੋਈ ਬਿਹਤਰ ਨਹੀਂ ਹੈ ਕਰਨਲ ਸਾਹਿਬ, ਕਿ ਤੁਸੀਂ ਇੰਨੇ ਆਵਾਮੀ ਮਾਹੌਲ ਦੇ ਵਿੱਚ ਸਾਰੇ ਕੰਮ ਕਰੋ। ਅਤੇ ਬਾਕੀ ਅੱਲਾ ਸਾਨੂੰ ਸਾਰਿਆਂ ਨੂੰ ਹਦਾਇਤ ਦੇਵੇ, ਲੇਕਿਨ ਮੈਂ ਇਹੀ ਕਹਾਂਗਾ ਕਿ ਥੋੜ੍ਹਾ ਜਿਹਾ ਸਾਵਧਾਨ, ਇਹਤਿਆਤ ਕਰਨਲ ਸਾਹਿਬ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਬਾਜੀ ਸਾਡੀ ਦਾ ਨਵਾਂ ਹੀ ਕੰਮ ਹੈ। ਬਾਜੀ ਨੇ ਆਖਿਆ ਵੀ ਜੇ ਮੈਂ ਮੂੰਹ 'ਤੇ ਹੱਥ ਫੇਰਿਆ ਨਾ, ਤੁਹਾਨੂੰ ਲੱਗਦਾ ਹੋਏਗਾ ਮੈਂ ਮਜ਼ਾਕ ਕਰਨ ਡਿਆ, ਸੁਣੋ। अगर मैं भी मुंह पे हाथ फेर के कहूँ कि मैं तुम्हारा एसी उतरवा दूंगी, तुम्हारा हीटर उतरवा दूंगी, तुम्हारा पंखा बंद करा दूंगी, तो फिर आपकी गली और मोहल्लों की सफाई कौन कराएगा? सुन लिया जी। ਹੁਣ ਮੇਰੀ ਬਾਜੀ ਕੋਲੋਂ ਮਿੰਨਤ ਹੈ ਕਿ ਚਲੋ ਤੁਸੀਂ ਤਾਂ ਕਿਸੇ ਹੋਰ ਵਜ੍ਹਾ ਤੋਂ ਆਉਂਦੇ ਹੋ ਮੂੰਹ 'ਤੇ ਹੱਥ ਫੇਰਨ ਦਾ, ਪਰ ਫੇਰਿਓ ਜੇ ਨਾ,
ਮੇਰਾ ਮਤਲਬ ਹੈ ਕਿ ਇੰਨੀ ਗਰਮੀ ਹੁੰਦੀ ਹੈ, ਮੂੰਹ ਤੇ ਹੱਥ ਫੇਰੋਗੇ, ਮੁੜਕਾ ਆਇਆ ਹੋਏਗਾ, ਉਹਦੇ ਨਾਲ ਮੇਕਅਪ ਲੱਥੇਗਾ, ਫਿਰ ਬਾਅਦ ਦੇ ਵਿੱਚ ਮੇਰਾ ਮਤਲਬ ਹੈ। ਤੇ ਇਹ ਮੁਨਾਸਬ ਨਹੀਂ ਹੈ। ਮੈਂ ਤੁਹਾਡੀ ਗੁਜ਼ਾਰਿਸ਼ ਤੁਹਾਨੂੰ ਇਹ ਕਰ ਰਿਹਾ ਵੀ ਨਾ ਕਰਿਓ, ਇਹ ਲੋਕਾਂ ਦੇ ਬੱਚੇ ਡਰਨਗੇ ਕਿਹੜੇ ਕੰਮ ਨੂੰ ਬਾਜੀ ਜੀ ਪਏ ਹੋ। ਤੇ ਅੱਗੋਂ ਬਾਜੀ ਆਪ ਵੀ ਆਂਦੀ ਹੈ ਵੀ ਮੈਨੂੰ ਤੁਸੀਂ ਰਵਾ ਦਿੱਤਾ ਹੈ। ਬਾਜੀ मतलब ਹੁਣ रोन तक अपड़ गई है। सुन लो। आज तो मुझे लगता है आप सब ने मुझे रुलाने का पूरा प्रोग्राम बनाया हुआ था। हाय अल्लाह, अली रो भी सकते हैं, रुला भी सकते हैं, रुला दिया आज आपने मुझे। सुन लिया जे। वो अगों जी बच्ची है वो भी कोई बहुत ही बई सियाणी भी सी, तो अतर काजमी साहब तरह पता नहीं वो बच्ची भी टोपी पा के आई सी। उन्हें अगों किहड़ी गल कीती है, उन्हें आख्या जी मैडम तुसीं काम ही इहो जिहे कीते ने भी तुहानूं रोना पवे, नहीं यकीन आउंदा। सुनो। आज तो मुझे लगता है आप सब ने मुझे रुलाने का पूरा प्रोग्राम बनाया हुआ था। हाय अल्लाह, अली रो भी सकते हैं, रुला भी सकते हैं, रुला दिया आज आपने मुझे। सुन लिया जी। ਤੇ ਇਹ ਹਾਲਾਤ ਨੇ। ਅੱਛਾ ਜੀ, ਇਸ ਤੋਂ ਪਹਿਲਾਂ ਕਿ ਤੁਹਾਡੇ ਕੋਲ ਇਜਾਜ਼ਤ ਲਵਾਂ, ਮੈਂ ਸਿਰਫ ਤੁਹਾਡੇ ਸਾਹਮਣੇ ਖਬਰ ਇਹ ਰੱਖਣੀ ਹੈ ਕਿ ਇਹ ਜਿਹੜਾ ਔਰਤ ਕਾਰਡ ਵਾਲਾ ਅਕਸਰ ਤੁਸੀਂ ਮਾਮਲਾ ਦੇਖਦੇ ਹੋ, ਜਿਹੜਾ ਇੱਥੇ ਪਾਕਿਸਤਾਨ ਦੇ ਵਿੱਚ ਕੱਢਦੇ ਨੇ ਔਰਤ ਕਾਰਡ ਵਾਲਾ, ਉਹ ਕੰਮ ਕੋਈ ਅਨੋਖਾ ਸਾਡੇ ਕੱਲਿਆਂ ਦੇ ਕੋਲ ਨਹੀਂ ਮੈਂ ਹਿਸਾਬ ਲਾਇਆ, ਉਹ ਹਿੰਦੁਸਤਾਨ 'ਚ ਵੀ ਇਹੀ ਹੈ। ਹਰ ਪੁੱਠਾ ਕੰਮ ਕਰੋ ਅਤੇ ਜਿਸ ਵੇਲੇ ਕੋਈ ਉਹਦਾ ਸਵਾਲ ਪੁੱਛੇ, ਮਤਲਬ ਪਾਕਿਸਤਾਨ ਦੇ ਵਿੱਚ ਜਿਹੜੀਆਂ ਸਰਕਾਰੀ ਹਾਜਣਾ ਨੇ, ਇਹ ਜਿਸ ਤਰ੍ਹਾਂ ਸਾਡੀ ਬਾਜੀ ਉਹ ਆਸਮਾ ਸ਼ਰਾਜ਼ੀ, ਉਹਨੇ ਸਰਕਾਰੀ ਹੱਜ ਕੀਤਾ, ਇੱਕ ਦੇ ਜ਼ੋਰ 'ਤੇ ਕੀਤਾ, ਉਹਨੇ ਕਿਹਾ ਵੀ ਨਹੀਂ ਮੈਂ ਕੀਤਾ। ਮਤੀਉੱਲਾ ਨੇ ਕਿਹਾ ਕਰਪਸ਼ਨ ਨਹੀਂ ਹੈ, ਨਾਦਾਰ ਗਰੀਬ ਬੇਵਾਵਾਂ ਦੇ ਪੈਸਿਆਂ ਦੇ ਉੱਤੇ ਤੁਸੀਂ ਜਿਹੜਾ ਉਹਨੇ ਕਿਹਾ ਨਹੀਂ ਮੈਂ ਇਹਨੂੰ ਕਰਪਸ਼ਨ ਨਹੀਂ ਸਮਝਦੀ, ਮੈਂ ਕਰਾਂਗੀ, ਮੈਂ ਕੀਤਾ। ਇਹ ਉਹਨਾਂ ਕੀਤਾ। ਅੱਛਾ, ਉਸ ਤੋਂ ਬਾਅਦ ਨੂਨ ਲੀਗ ਦੇ ਘਰ ਦੇ ਇਹ ਬਣੇ ਹੋਏ ਨੇ, ਇਹ ਟਾਊਟ ਬਣੇ ਹੋਏ ਨੇ ਘਰ ਦੇ, ਇਹ ਸਾਰੇ ਲੋਕ ਜਿਹੜੇ ਨੇ ਖਵਾਤੀਨ ਹੋਣ ਜਾਂ ਹਜ਼ਰਾਤ ਹੋਣ। ਹੁਣ ਖਵਾਤੀਨ ਦੇ ਉੱਤੇ ਹੁਣ ਇੱਕ ਅਗਰ ਮਰਦ ਨੂੰ ਟਾਊਟ ਕਹੋਗੇ ਤਾਂ ਖਾਤੂਨ ਜਿਹੜਾ ਉਹੀ ਕੰਮ ਕਰੇਗੀ ਤਾਂ ਉਹਨੂੰ ਟਾਊਟ ਨਹੀਂ ਕਹੋਗੇ, ਲੇਕਿਨ ਜਿਸ ਵੇਲੇ ਕਹੋਗੇ ਤਾਂ ਔਰਤ ਕਾਰਡ ਨਿਕਲ ਆਏਗਾ। ਫੌਰੀ ਤੌਰ 'ਤੇ ਔਰਤ ਕਾਰਡ ਇਹਨਾਂ ਦਾ ਪੁਰਾਣਾ ਕੰਮ ਹੈ। ਫਿਰ ਜਿਸ ਤਰ੍ਹਾਂ ਉਹ ਭਰਿੰਡਾਂ ਪੈਂਦੀਆਂ ਨੇ ਉਵੇਂ ਤੁਹਾਨੂੰ ਰਲ ਕੇ ਪੈ ਜਾਂਦੇ ਨੇ ਵੀ ਔਰਤ ਕਾਰਡ ਕਰ ਦਿੱਤਾ। ਇਸੇ ਤੋਂ ਮੈਂ ਭਾਈ ਜੀ ਬਾਜੀ ਆਪਾਂ ਭੈਣ ਕਹਿ ਕੇ ਆਪਣੀ ਜਾਨ ਇਹਨਾਂ ਕੋਲੋਂ ਬਚਾਉਂਦਾ ਰਹਿਣਾ, ਆਪਣੀਆਂ ਭੈਣਾਂ ਕੋਲੋਂ। ਲੇਕਿਨ ਮੈਂ ਹਿਸਾਬ ਲਾਇਆ ਵੀ ਸਾਡਾ ਕੱਲਿਆਂ ਦਾ ਨਹੀਂ, ਇੱਥੇ ਰੌਲਾ ਨਹੀਂ, ਹਿੰਦੁਸਤਾਨ 'ਚ ਵੀ ਇਹੀ ਹੈ। ਇਹ ਜ਼ਰਾ ਵੀਡੀਓ ਵੇਖੋ, ਤੁਹਾਨੂੰ ਪਤਾ ਲੱਗੇ ਵੀ ਇਹ ਜਿਹੜਾ ਕੰਮ ਇੱਥੇ ਹੁੰਦਾ ਉਹ ਉੱਥੇ ਵੀ ਹੋਣ ਡਿਆ ਅੱਜ। दूर रह, दूर हाथ मत लगा। क्या बहुत बढ़िया, यही संस्कार तुम्हारी माँ ने तुम्हें सिखाया है। जाओ क्या 10 गाड़ियां लगी हुई थी, 10 को ये बोलने का क्या कर ले, तू जो कर सकता है। ऐसा कल सोशल मीडिया आपने गाड़ी गलत लगाई, जो मर्जी किया आपने गाड़ी गलत लगाई और उसके बाद आप लेडी कार्ड खेल रहे हो कि तू लड़की से कैसे बोल रहे, गलत कैसे बोल रहे हो आप। यही सिखाया। ਵੇਖ ਲਿਆ ਜੇ। ਮੇਰਾ ਨਹੀਂ ਖਿਆਲ ਇੱਥੇ ਕੋਈ ਤਬਸਰਾ ਕਰਨ ਦੀ ਲੋੜ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।